ਦੇਖੋ ਪ੍ਰਕਾਸ਼ ਸਿੰਘ ਬਾਦਲ ਦਾ ਮੀਡੀਆ ਸਲਾਹਕਾਰ ਇਹ ਨਿਸ਼ਚਿਤ ਕਰਦਾ ਸੀ ਵੀ ਸਵੇਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਰਾਗੀਆਂ ਨੇ ਕਿਹੜਾ ਸ਼ਬਦ ਪੜ੍ਹਨਾ ਤੇ ਕਿਹੜਾ ਨਹੀਂ ਪੜ੍ਹਨਾ। ਹਾਲਾਤ ਇੱਥੋਂ ਤੱਕ ਆ ਜਿਹੜੇ ਚਲੇ ਜਾਂਦੇ ਸੀ। ਜਦੋਂ ਵੀ ਕੋਈ ਉਹ ਰਾਜਨੀਤਿਕ ਸੁਰ ਵਾਲਾ ਸ਼ਬਦ ਪੜ੍ਹਦੇ ਸੀ ਉਦੋਂ ਹੀ ਘੰਟੀਆਂ ਖੜਕ ਜਾਂਦੀਆਂ ਸੀ ਵੀ ਇਹ ਸ਼ਬਦ ਬੰਦ ਕਰੋ। ਸੋ ਇੱਕ ਸ਼ਰਾਬੀ ਕਬਾਬੀ ਬੰਦਾ ਜਿਹੜਾ ਕੇਸਾਧਾਰੀ ਵੀ ਹੈ ਨਹੀਂ, ਜਿਹੜਾ ਆਪਣੀਆਂ ਸਿਰਫ ਸੌੜੀਆਂ ਰਾਜਨੀਤਿਕ ਇੱਛਾਵਾਂ ਦੀ ਪੂਰਤੀ ਲਈ ਸ਼੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਕੀਰਤਨੀਆਂ ਨੂੰ ਹੁਕਮ ਦੇ ਰਿਹਾ ਵੀ ਤੁਸੀਂ ਕਿਹੜਾ ਸ਼ਬਦ ਪੜ੍ਹਨਾ ਕਿਹੜਾ ਨਹੀਂ ਪੜ੍ਹਨਾ, ਇਹ ਬਹੁਤ ਵੱਡੀ ਦਰਦਨਾਕ ਹਾਲਤ ਸੀ ਸਿੱਖਾਂ ਦੀ। ਸੋ ਅੱਜ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨ ਨੇ, ਖਾਸ ਕਰਕੇ ਗਿਆਨੀ ਰਘਬੀਰ ਸਿੰਘ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਖਾਲਸਾ ਪੰਥ ਦੀ ਅਥਾਰਟੀ ਨੂੰ ਮੁੜ ਤੋਂ ਪ੍ਰਜਵਲਿਤ ਕਰਿਆ, ਤਾਂ ਇਹ ਸਾਡੇ ਲਈ ਇੱਕ ਇਤਿਹਾਸਕ ਦਿਨ ਆ ਬਹੁਤ ਲੰਮੇ ਸਮੇਂ ਬਾਅਦ, ਕਿਉਂਕਿ ਨਵੀਂ ਪੀੜ੍ਹੀ ਨੇ ਤਾਂ ਇਹ ਕੁਝ ਦੇਖਿਆ ਹੀ ਨਹੀਂ ਸੀ ਨਾ। ਨਵੀਂ ਪੀੜ੍ਹੀ ਨੂੰ ਅਕਾਲ ਤਖਤ ਦੀ ਸਿਰਫ ਥਿਊਰੀ ਦਾ ਪਤਾ ਸੀ, ਅਕਾਲ ਤਖਤ ਸਾਹਿਬ ਦੀ ਪ੍ਰੈਕਟਿਸ ਕਿੱਦਾਂ ਚੱਲਦੀ ਹੈ ਪਹਿਲੀ ਵਾਰ ਦੇਖਿਆ। ਅਸੀਂ ਵੀ ਸੁਰਜੀਤ ਸਿੰਘ ਬਰਨਾਲੇ ਵਾਲਾ ਐਪੀਸੋਡ ਦੇਖਿਆ ਸੀ, ਉਦੋਂ ਅਸੀਂ ਆਪ ਗਏ ਸੀ ਉੱਥੇ। ਸੋ ਜਦੋਂ ਉਹਦੇ ਤਖਤੀ ਪਾਈ ਗਈ ਹੈਗੀ ਆ, ਸੋ ਉਹ ਤੋਂ ਬਾਅਦ ਅਸੀਂ ਇਹ ਲਗਭਗ 1986 ਦੀ ਗੱਲ ਹੈਗੀ ਆ ਮੇਰੇ ਖਿਆਲ ਨਾ। ਉਹਨਾਂ ਦੀ 85 ਵਿੱਚ ਗਵਰਨਮੈਂਟ ਬਣਦੀ ਆ, ਅਖੀਰ ਜੇ ਜਾ ਕੇ 86 87 ਵਿੱਚ ਖਤਮ ਹੋ ਜਾਂਦੀ ਆ। ਸੋ ਇਹ ਨਵੀਂ ਪੀੜ੍ਹੀ ਲਈ ਇੱਕ ਨਵਾਂ ਵਰਤਾਰਾ ਸੀ। ਔਰ ਮੇਰੇ ਦੋਸਤ ਆ ਜਿਹੜੇ, ਮੇਰੇ ਕੁਝ ਦੋਸਤ ਉੱਥੇ ਗਏ ਹੋਏ ਸੀ, ਕੱਲ ਮੈਂ ਉਹਨਾਂ ਨਾਲ ਸਾਰਿਆਂ ਨਾਲ ਮੁਲਾਕਾਤ ਕਰੀ ਟੈਲੀਫੋਨ ਤੇ, ਉਹਨਾਂ ਨੂੰ ਪੁੱਛਿਆ ਵੀ ਕਿੱਥੇ, ਔਰ ਉਹਨਾਂ ਨੇ ਕਿਹਾ ਵੀ ਜਿਸ ਕਿਸਮ ਦਾ ਉੱਥੇ ਮਾਹੌਲ ਸੀ, ਜਿਸ ਕਿਸਮ ਦੀ ਖਾਲਸਾਈ ਪਰੰਪਰਾ ਦੀਆਂ ਗੂੰਜਾਂ ਪੈ ਰਹੀਆਂ ਸੀ, ਵੀ ਉਹਨੇ ਜਿਹੜੇ ਹੈਗੇ ਵੀ ਦੁਸ਼ਮਣਾਂ ਨੂੰ ਵੀ ਜਿਸ ਤਰ੍ਹਾਂ ਕਹਿੰਦੇ ਹਨ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਿਭਾ ਦਿੱਤਾ। ਮੇਰੇ ਇੱਕ ਦੋਸਤ ਆ, ਪੱਤਰਕਾਰ ਦੋਸਤ ਨੇ, ਉਹ ਸਪੈਸ਼ਲੀ ਗਏ ਸੀ। ਉਹ ਕਹਿੰਦੇ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਨ ਲਈ ਆਏ ਸੀ ਨਾ ਨੌਜਵਾਨ ਮਾਲਵੇ ਤੋਂ, ਉਹ ਵੀ ਆਸ਼ਾ ਸ਼ਿਕਾਰ ਉੱਠੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਅੱਜ ਜੋ ਹੁਕਮ ਸੁਣਾਏ ਔਰ ਜੋ ਸਟੈਂਡ ਲਿਆ ਵੀ ਉਹ ਕਮਾਲ ਹੀ ਆ। ਕਹਿੰਦੇ ਵੀ ਜਿੱਦਾਂ ਬੋਲੇ ਸੋ ਨਿਹਾਲ ਦੇ ਚਕਾਰੇ ਛੱਡ ਕੇ ਉਹਨਾਂ ਨੇ ਸਵਾਗਤ ਕਰਿਆ, ਹਾਲਾਂਕਿ ਆਏ ਉਹ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰ ਸੀ। ਠੀਕ ਹੈ। ਸੋ ਉਹ ਵੀ ਕੀਲੇ ਗਏ, ਇਸ ਮਾਹੌਲ ਹੀ ਇਸ ਤਰ੍ਹਾਂ ਦਾ ਸਿਰਜਿਆ ਗਿਆ, ਇੰਨੇ ਕੀਲੇ ਗਏ ਉਹ ਬੰਦੇ ਵੀ ਉਹਨਾਂ ਨੂੰ ਉਹ ਲੱਗੇ ਨਹੀਂ ਵੀ ਅਸੀਂ ਕਿਹੜੇ ਕਾਰਜ ਲਈ ਆਈਆਂ। ਗੁਰੂ ਖਾਲਸਾ ਪੰਥ ਨੇ, ਗੁਰੂ ਸਾਹਿਬ ਨੇ, ਸਾਡੀਆਂ ਸੰਸਥਾਵਾਂ ਨੇ, ਤੇ ਉਹ ਸੰਸਥਾਵਾਂ ਤੇ ਬੈਠੇ ਜ਼ਿੰਮੇਵਾਰ ਸੱਜਣਾ ਨੇ ਜੋ ਮਾਹੌਲ ਸਿਰਜਿਆ, ਉਹ ਮਾਹੌਲ ਇਤਿਹਾਸਕ ਮਾਹੌਲ ਸੀ। ਸੋ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਸਥਾਪਿਤ ਹੋਈ ਹੈ। ਸੋ ਕਿਸੇ ਵੀ ਪੋਲੀਟੀਕਲ ਪਾਰਟੀ ਵਿੱਚ ਭਾਰਤ ਦੀ ਸਮੁੱਚੀ ਧਰਮ ਪਰੰਪਰਾ ਵਿੱਚ ਇਸ ਤਰ੍ਹਾਂ ਦੀ ਕੋਈ ਮੋਰਲ ਅਥਾਰਟੀ ਨਹੀਂ ਹੈ ਜਿਹੜੀ ਦੋਸ਼ੀਆਂ ਨੂੰ ਇੱਕ ਸੱਚ ਕਬੂਲਣ ਦਾ ਮੌਕਾ ਦੇਵੇ ਔਰ ਏਡੇ ਵੱਡੇ ਗੰਭੀਰ ਦੋਸ਼ਾਂ ਦੇ ਬਾਵਜੂਦ ਵੀ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਕੋਈ ਭਿਆਨਕ ਸਜ਼ਾ ਨਾ ਲਗਾਈ ਜਾਵੇ, ਬਲਕਿ ਉਹਨਾਂ ਨੂੰ ਵਾਕਿਆ ਹੀ ਜਿਹੜਾ ਗੁਰੂ ਸਾਹਿਬ ਦੇ ਸੰਕਲਪਾਂ ਦੇ ਅਨੁਸਾਰ, ਗੁਰਮਤਿ ਦੀਆਂ ਸੇਧਾਂ ਅਨੁਸਾਰ ਦੁਸ਼ਮਣ ਨੂੰ ਵੀ, ਵਿਰੋਧੀ ਨੂੰ ਵੀ, ਤੇ ਇੱਕ ਬਹੁਤ ਹੀ ਖੁੰਖਾਰੂ ਰਾਜਨੀਤੀਵਾਨ ਨੂੰ ਸੁਧਰਨ ਦਾ ਜਿਹੜਾ ਮੌਕਾ ਦਿੱਤਾ, ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਅਥਾਰਟੀ ਤੇ ਸੰਸਥਾ ਉਹਦੇ ਜਿਹੜੇ ਝੰਡੇ ਝੂਲੇ ਨੇ, ਉਹਦੇ ਜਿਹੜੇ ਪਰਚਮ ਝੂਲੇ ਨੇ, ਉਹ ਇਤਿਹਾਸਕ ਤੌਰ ਤੇ ਸਦੀਆਂ ਤੱਕ ਯਾਦ ਰੱਖੇ ਜਾਣਗੇ।